ਪੰਜਾਬੀ 'ਚ ਗੱਲ ਕਰ ਲੈ ਭਰਾਵਾ, ਅੰਗਰੇਜ਼ੀ ਅੰਗਰੂਜੀ ਨਹੀਂ ਆਉਂਦੀ। ਤੂੰ ਵੀ ਪੰਜਾਬੀ ਯਾਰ ਜਿਸ ਹਿਸਾਬ ਨਾਲ ਪੰਜਾਬੀ ਟੱਕਰਨ ਡੇ ਮੈਨੂੰ ਲੱਗਦਾ ਏਜੰਟ ਕਿਤੇ ਸਾਨੂੰ ਤਰਨ ਤਾਰਨ ਤੇ ਨਹੀਂ ਲਾ ਗਿਆ। ਪਾਕਿਸਤਾਨੀ ਪੰਜਾਬੀ ਫਿਲਮਾਂ ਹਮੇਸ਼ਾ ਭਾਈਚਾਰੇ ਤੇ ਮੁਹੱਬਤ ਦਾ ਸੁਨੇਹਾ ਲੈ ਕੇ ਆਉਂਦੀਆਂ ਰਹੀਆਂ ਨੇ। ਖਾਸ ਕਰ ਵੰਡ ਮਗਰੋਂ ਚੜ੍ਹਦੇ ਪੰਜਾਬ ਜਾਣ ਵਾਲੀ ਸਿੱਖ ਬਰਾਦਰੀ ਸਾਡੀਆਂ ਫਿਲਮਾਂ ਦਾ ਬੜਾ ਹੀ ਮੁਸਬਤ ਹਿੱਸਾ ਰਹੀ ਹੈ। ਸਾਡੇ ਕਹਾਣੀਕਾਰਾਂ ਸਿੱਖ ਕਿਰਦਾਰਾਂ ਨੂੰ ਇੰਜ ਤਰਾਸ਼ਿਆ ਕਿ ਮੁਹੱਬਤਾਂ ਦੀ ਸਾਂਝ ਵਧੇ। ਵੰਡ ਮਗਰੋਂ ਬਣੀ ਕਰਤਾਰ ਸਿੰਘ ਇਹਦੀ ਵੱਡੀ ਮਿਸਾਲ ਹੈ, ਜਿਹਦੇ ਵਿੱਚ ਸੁਧੀਰ ਤੇ ਅਲਾਉਦੀਨ ਨੇ ਯਾਦਗਾਰ ਕਿਰਦਾਰ ਨਿਭਾਏ। ਇਸ ਫਿਲਮ ਨੂੰ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਵਸਨੀਕਾਂ ਆਪਣੇ ਦਿਲ ਦੀ ਆਵਾਜ਼ ਆਖਿਆ। दुनिया बदल गई पर तू ना बदलियो करतारे। कुछ भी होवे उम्र दी ना एक गल बाहर नहीं निकलनी चाहिए। ਮਲੰਗੀ ਸਣੇ ਕਿੰਨੀਆਂ ਹੀ ਫਿਲਮਾਂ ਨੇ ਜਿਹੜੀਆਂ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਨੇ। ਫਿਲਮ ਇੰਡਸਟਰੀ ਦੀ ਤਬਾਹੀ ਤੋਂ ਪਹਿਲਾਂ ਜਦ ਤਖਲੀਕੀ ਕੰਮ ਕਰਨ ਵਾਲੇ ਫਿਲਮਾਂ ਬਣਾ ਰਹੇ ਸਨ ਤੇ ਉਹ ਲੋਕਾਂ ਦੇ ਦਿਲਾਂ ਦੀ ਧੜਕਨ ਸੁਣਦੇ ਸਨ, ਫਿਰ ਅਜਿਹੇ ਕਿਰਦਾਰ ਲਿਖੇ ਜਾਂਦੇ ਜਿਹੜੇ ਨਫ਼ਰਤਾਂ ਦੀ ਥਾਵੇਂ ਮੁਹੱਬਤਾਂ ਵੰਡਦੇ। ਉਹ ਸਾਰੇ ਮਜਬ ਜੋ ਕੋਈ ਚਾਰ ਅੱਖਰ ਤੂੰ ਹੀ ਪੜਿਆ ਹੈ, ਬਾਕੀ ਤੇ ਸਾਰੇ ਸਾਡੇ ਵਰਗੇ ਕੋਰੇ ਨੇ। ਕਿਉਂ ਮਲੰਗੀ? ਆਹੋ ਵਹੀ ਰੱਖ ਇੱਥੇ। ਅੱਜ ਇੱਕ ਵਾਰੀ ਫੇਰ ਮੁਹੱਬਤਾਂ ਦੀ ਸਾਂਝ ਵੱਧ ਰਹੀ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਫਿਲਮ ਸਾਜ਼ਾਂ ਦੀ ਸਾਂਝ ਨਾਲ ਬਣਾਈਆਂ ਜਾਣ ਵਾਲੀਆਂ ਫਿਲਮਾਂ ਅਮਨ ਤੇ ਮੁਹੱਬਤ ਦੀ ਗੱਲ ਕਰਦੀਆਂ ਨੇ। ਨਾ ਛਾਤੇ ਨਸਰਾਣਾ ਨਾ ਕੋਈ ਚੀਜ਼ ਉੱਤੇ ਲੈਣਾ ਨਹੀਂ। ਆਖਰ ਮੈਂ ਤੇਰਾ ਗੈਸਟ ਹਾਂ। ਤੂੰ ਦੀ ਸਾਲੀ ਦਾ ਮੁੰਡਾ। ਆਈ ਡੋਂਟ ਲਾਈਕ ਦਿਸ ਬੁਲਸ਼ਿਟ। ਖਾਸ ਕਰ ਫਿਲਮ ਅੰਗਰੇਜ਼ ਮਗਰੋਂ ਸ਼ੁਰੂ ਹੋਣ ਵਾਲਾ ਇਹ ਸਿਲਸਿਲਾ ਨਫ਼ਰਤਾਂ ਮੁਕਾਉਂਦਾ ਅਗਾਂਹ ਵੱਧ ਰਿਹਾ ਹੈ। ਗੱਲ ਸੁਣ ਲੈ ਦਰਜੀਆ ਓਏ ਮੈਨੂੰ ਕੁੜਤਾ ਸਿਉਂਦੇ ਸੂਹਾ। ਪੰਜਾਬ ਅਮਨ ਤੇ ਭਾਈਚਾਰੇ ਦੀ ਗੱਲ ਕਰਦਾ ਹੈ। ਫਿਲਮਾਂ ਰਾਹੀਂ ਨਫ਼ਰਤਾਂ ਮੁਕਾਈਆਂ ਜਾ ਸਕਦੀਆਂ ਨੇ। ਇਸ ਸਿਲਸਿਲੇ ਨੂੰ ਅਗਾਂਹ ਵਧਾਉਣ ਵਾਲੇ ਲੋਕ ਸਰਾਹਨਯੋਗ ਨੇ। ਇਹ ਦੁਨੀਆ ਚਾਰ ਦਿਨ ਦਾ ਮੇਲਾ ਏ। ਇਹ ਤੁਹਾਡਾ ਮੈਨੂੰ ਫਿਰ ਚੌਥਾ ਦਿਨ ਹੀ ਲੱਗ ਰਿਹਾ ਪਾਪਾ ਜੀ।